कल नालों पानी घटो तकरीबन 4 फुट पानी नीचे चल रहा जी। कि किहो जिहियां समस्यावां पानी दे विच रह रहे लोकां नूं आ रहीआं ने, तुहाडे कोलों किहड़ियां समस्या लैके आ रहे? सबसे बड़ी प्रॉब्लम दी इन्फेक्शन दी, ठीक है जी। तो फिर हुंदा ਜਿਹੜੇ ਵਾਟਰ ਕੰਟੈਮੀਨੇਟਡ ਡਿਜ਼ੀਜ਼ ਨੇ, ਜਿਵੇਂ ਕਿ ਆਪਾਂ ਲੋਕਲ ਮਤਲਬ ਜਿਹੜੇ ਜਨਰਲੀ ਸਾਨੂੰ ਮਿਲਦੇ ਨੇ, ਡਾਇਰੀਆ, ਡਾਇਸੈਂਟਰੀ, ਕੋਲਰਾ ਵਗੈਰਾ ਇਨਫੈਕਸ਼ਨ ਵਗੈਰਾ, ਫੰਗਲ ਇਨਫੈਕਸ਼ਨ ਵਗੈਰਾ ਸਾਨੂੰ ਮੋਸਟਲੀ ਆ ਦੇਖਣ ਨੂੰ ਮਿਲਦੇ ਨੇ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਜਿਸ ਜਗ੍ਹਾ ਦੇ ਉੱਪਰ पानी की मार पई है, बड़े पद्धर के उपर पिंड पानी दे विच डुबे हुए ने, उन्हां एरिए दे विच असीं आए हुए हाँ। बाई हुणी सेवा दे विच लगे हुए ने, इन्हां दी संस्था सेवा च लगी हुई है। इन्हां दे नाल गलबात करते हैं। भाई जी वाहिगुरू जी का खालसा वाहिगुरू फतेह जी। जी भाई जी, सेवा दे विच जुटे हुए हो, इस समय स्थिति धरातल ते सारिआं नूं पता है किहो जिही है, सो किवें चल रहा सारा कुछ सेवा सारी? ठीक है, गुरु नानक पातशाह से बिल्कुल सही चल रहा है जी। सेवा जिस चीज़ की लोड़ असी वो चीज़ बरता रहे हैं। चाह पानी लंगर की सेवा सारी चल रही है जी निरंतर जी। एक असी कैंप लगाया था जी बाबे के हेल्पिंग वालों जी, जो भी लंगर चाह पानी का जो भी इस चीज़ की मंग सी असी वो बरता रहे हैं जी। एक जरूर जानकारी साझी करियो कि जेकर कोई तुहाडे जरिए मदद करना चाहुंदा है, वो हिस्सा पाना चाहुंदा है अपना सेवा दा, वो किवें योगदान पा सकदे? सर जिवें कोई राशन लिया सकदा कोई जी, जिवें भी कोई दे सकदा सानूं देवे राशन पानी जी, असी बरतावांगे इत्थे जी। क्यों गुरु नानक दा घर है जी, इत्थे हरेक बंदा आ सकदा जी, हरेक बंदा सेवा कर सकदा जी। सारिਆਂ ਵਾਸਤੇ खुले दरवाजे जी। ਤੁਹਾਡੇ ਨਾਲ ਸੰਪਰਕ ਕਿਵੇਂ ਸਾਧਣ? ਕੋਈ ਨੰਬਰ ਸਾਂਝਾ ਕਰਦੇ ਹੋ ਜਾਂ ਕੋਈ ਈਮੇਲ ਐਡਰੈਸ ਹੈ, ਕਿਵੇਂ ਪਹੁੰਚਣ? ਸਾਡੇ ਇੱਕ ਬਾਬੇ ਕੇ ਹੈਲਪਿੰਗ ਐਂਡ ਸੋਸਾਇਟੀ ਹੈ ਜੀ, ਸਾਰੀ ਵੈਬਸਾਈਟ ਬਾਬੇ ਕੇ ਹੈਲਪਿੰਗ ਸੋਸਾਇਟੀ ਦੀ ਜੀ। ਅਸੀਂ ਨੰਬਰ ਇਸ਼ੂ ਕਰਾਂਗੇ ਸੀ ਜੀ। ਠੀਕ ਹੈ ਜੀ। ਬਾਕੀ ਸਾਡੇ ਕੋਲ ਸੰਗਤਾਂ ਆ ਰਹੀਆਂ ਨੇ, ਬਹੁਤ ਰਾਸ਼ਨ ਦੇ ਜਾ ਰਹੀਆਂ ਨੇ ਜੀ। ਹੋਰ ਕਿਹੜੀ ਕਿਹੜੀ ਜਗ੍ਹਾ ਤੇ ਲੰਗਰ ਪ੍ਰਸ਼ਾਦਾ ਐਵੇਂ ਹੀ ਵਰਤ ਰਿਹਾ ਹੈ? ਤਕਰੀਬਨ ਸਾਰੇ ਬੰਦ ਤੇ ਲੱਗਿਆ ਜੀ। ਤਕਰੀਬਨ ਜਿਵੇਂ ਜਿਵੇਂ ਕਿਸੇ ਦੀ ਸੰਸਥਾ ਆ ਰਹੀਆਂ ਨੇ ਨਾ ਜੀ, ਜਿਵੇਂ ਕਿ ਪਿੰਡਾਂ 'ਚੋਂ ਲੰਗਰ ਲਗਾ ਰਹੇ ਜੀ ਸਾਰੇ, ਜਿਵੇਂ ਆਪੋ ਆਪ ਦਾ ਸਾਰੇ ਲੰਗਰ ਲਗਾ ਰਹੇ ਸੀ ਜੀ। ਸੋ ਕਿਹੋ ਜਿਹੀਆਂ ਸਮੱਸਿਆਵਾਂ ਮੇਨ ਤੌਰ ਤੇ ਕਿਹੜੀਆਂ ਸਮੱਸਿਆਵਾਂ ਲੋਕ ਲੈ ਕੇ ਆ ਰਹੇ ਨੇ ਉਹਨਾਂ ਨੂੰ, ਜਾਂ ਦਵਾਈਆਂ ਦੇ ਵਿੱਚ ਕਿਹੋ ਜਿਹੀ ਸਮੱਸਿਆ ਹੁਣ ਸਾਹਮਣਾ ਕਰ ਰਹੇ ਨੇ ਉਹ, ਤੇ ਲੰਗਰ ਪਹੁੰਚਦਾ ਜਿੱਦਾਂ ਜਿਹੜੇ ਬਿਲਕੁਲ ਨਿਕਲ ਹੀ ਨਹੀਂ ਸਕਦੇ, ਛੱਤਾਂ ਤੇ ਬੈਠੇ ਹੋਏ ਨੇ, ਉੱਥੇ ਕਿੱਦਾਂ ਪਹੁੰਚਾ ਰਹੇ ਹੋ? ਉੱਥੇ ਤਾਂ ਜੀ CRP ਪਹੁੰਚਾ ਰਹੀ ਜੀ, ਅੱਗੇ ਕਿਸੇ ਨੂੰ ਜਾਣ ਨਹੀਂ ਦੇ ਰਹੇ ਜੀ। ਅਸੀਂ ਲੰਗਰ ਪਾਣੀ ਦੇ ਰਹੇ ਉਹਨਾਂ ਨੂੰ ਜੀ, ਤੇ ਉਹ ਟੀਮਾਂ ਹੀ ਪਹੁੰਚਾ ਰਹੀਆਂ ਨੇ ਜੀ ਸਾਰੀਆਂ ਜੀ। ਕਿਉਂਕਿ ਅੱਗੇ ਟੀਮਾਂ ਦੇ ਉਹਨਾਂ ਨੂੰ ਖਤਰਾ ਜੀ ਵੀ ਕੋਈ ਡੁੱਬ ਨਾ ਜਾਵੇ, ਕੋਈ ਡਿੱਗ ਨਾ ਪਵੇ ਜੀ, ਉਹ ਸਾਰੀਆਂ ਆਪਦੀ ਉਹ ਪਹੁੰਚਾ ਰਹੇ ਆਪ ਹੀ ਜੀ। ਤੇ ਮੈਡੀਕਲ ਸਹੂਲਤ ਦੇ ਵਿੱਚ ਕਿੰਨੇ ਤੁਹਾਡੇ ਡਾਕਟਰ ਜਾਂ ਕਿੰਨੇ ਫਿਰ ਲੋਕ ਲਗਾਏ ਹੋਏ ਨੇ ਤੁਸੀਂ ਜਿਹੜੇ ਹੈਲਪ ਕਰ ਰਹੇ? ਸਾਡੇ 2 ਡਾਕਟਰ ਇੱਥੇ ਜੀ, 4 ਲੇਡੀ ਸਾਰੇ ਸਟਾਫ ਨਰਸ ਆਏ ਜੀ, ਸਾਰੀ 10 ਬੰਦੇ ਡਾਕਟਰ ਟੀਮ ਇੱਥੇ ਜੀ। ਇਹ ਸੇਵਾ ਕਿਹੜੇ ਜਗ੍ਹਾ ਤੋਂ ਹੋ ਰਹੀ ਹੈ, ਕਿਹੜੇ ਹਸਪੀਟਲ ਤੋਂ ਜਾਂ ਕਿਹਨਾਂ ਦੇ? ਇਹ ਸਾਡੇ ਬਾਬੇ ਕੇ ਹਸਪੀਟਲ ਦੋਧਰਾ ਜੀ, ਜਿਸਟ ਮੋਗਾ ਜੀ, ਉਹਨਾਂ ਵੱਲੋਂ ਹੋ ਰਹੀ ਸੰਤ ਬਾਬਾ ਕਪੂਰ ਸਿੰਘ ਵੱਲੋਂ ਜੀ। ਤੇ ਹੁਣ ਕਿਹੜੇ ਲੰਗਰ ਵਰਤਾਏ ਜਾ ਰਹੇ ਨੇ? ਇੱਥੇ ਜੀ ਚਾਹ ਦਾ ਲੰਗਰ ਚੱਲ ਰਿਹਾ ਜੀ, ਪ੍ਰਸ਼ਾਦਾ ਚੱਲ ਰਿਹਾ, ਦਾਲ ਫੁਲਕਾ ਚੱਲ ਰਿਹਾ ਜੀ, ਪਾਣੀ ਦਾ ਲੰਗਰ ਚੱਲ ਰਿਹਾ ਇੱਥੇ ਜੀ। ਜੋ ਵੀ ਸਹੂਲਤਾਂ ਮਿਲ ਰਹੀਆਂ ਲਗਾਤਾਰ ਰਸਦ ਪਹੁੰਚ ਰਹੀ ਹੈ। ਬਿਲਕੁਲ ਜੀ। ਬਹੁਤ ਲੋਕਾਂ ਦਾ ਸਹਿਯੋਗ ਵੀ ਬਹੁਤ ਮਿਲ ਰਿਹਾ ਇੱਥੇ ਜੀ, ਲੰਗਰ ਪਾਣੀ ਇੱਥੇ ਆ ਰਿਹਾ ਜੀ, ਸੰਗਤਾਂ ਬਹੁਤ ਇੱਥੇ ਸਹਿਯੋਗ ਦੇ ਰਹੀਆਂ ਨੇ ਜੀ। ਸੋ ਇਹ ਲੱਗਦਾ ਹੁਣ ਪਾਣੀ ਜਿੱਦਾਂ ਤੁਸੀਂ ਤਾਂ ਇੱਥੇ ਜਦੋਂ ਤੋਂ ਵੀ ਸੇਵਾ ਕਰ ਰਹੇ ਹੋ ਦੇਖ ਰਹੇ ਹੋਵੋਗੇ ਕਿ ਪੱਧਰ ਘਟ ਰਿਹਾ ਹੈ ਪਾਣੀ ਦਾ? ਹਾਂ ਸਰ, ਹਾਂ ਬਿਲਕੁਲ ਜੀ। ਕੱਲ ਨਾਲੋਂ ਪਾਣੀ ਘਟੋ ਤਕਰੀਬਨ 4 ਫੁੱਟ ਪਾਣੀ ਨੀਚੇ ਚੱਲ ਰਿਹਾ ਜੀ ਕੱਲ ਨਾਲੋਂ ਜੀ। ਕਦੋਂ ਤੱਕ ਹਾਲਾਤ ਸੁਧਰਦੇ ਲੱਗਦੇ? ਦੇਖੋ ਜੀ, ਇਹ ਤਾਂ ਕੁਦਰਤ ਹੈ ਜੀ। ਜੇ ਤਾਂ ਅੱਜ ਪਿੱਛੋਂ ਠੱਲ ਪੈ ਗਈ ਜੀ ਤੇ 2 ਦਿਨ 'ਚ ਕੰਮ ਸੈੱਟ ਹੋ ਜਾਊਗਾ ਜੀ, ਤੇ ਜੇ ਨਾ ਆਇਆ ਤਾਂ ਵੇਖੋ ਜੀ ਉਹਦੇ ਵਾਸਤੇ ਪਰਮੇਸ਼ਰ ਦੇ ਜੀ। ਹੁਣ ਕਿੰਨੇ ਵਲੰਟੀਅਰ ਸੇਵਾ ਦੇ ਵਿੱਚ ਲੱਗੇ ਹੋਏ ਨੇ? ਸਾਡਾ ਇੱਥੇ 125 ਬੰਦਾ ਜਿੱਥੇਗਾ ਜੀ, 125 ਬੰਦੇ ਇੱਥੇ ਅੱਜ ਆਏ ਆ ਜੀ। ਕੱਲ੍ਹ ਨੂੰ ਅਸੀਂ ਬੰਨ ਰਹੇ ਉੱਥੇ ਜੀ, ਉੱਥੇ ਕੱਲ੍ਹ ਨੂੰ ਅਸੀਂ 200 ਬੰਦਾ ਲੈ ਕੇ ਆਵਾਂਗੇ ਜੀ। ਅੱਛਾ ਜੀ, ਹਾਂਜੀ ਬੰਨਣ ਦੇ ਵਿੱਚ ਵੀ? ਹਾਂਜੀ ਬਿਲਕੁਲ ਚੇਵਾਲ ਬਾਬੇ ਜੀ, ਬਿਲਕੁਲ ਜੀ। ਉੱਥੇ ਕੱਲ੍ਹ ਨੂੰ ਸਾਡਾ 200 ਬੰਦਾ ਨਾਲ ਸਾਡੀ JCP ਟਰੈਕਟਰ ਆਉਣਗੇ ਉੱਥੇ ਜੀ। ਕੱਲ੍ਹ ਨੂੰ 200-250 ਬੰਦਾ ਉੱਥੇ ਲੈ ਕੇ ਆਵਾਂਗੇ ਜੀ, 100 ਬੰਦਾ ਇੱਥੇ ਰਹੂਗਾ ਜੀ। ਠੀਕ ਹੈ, ਕੱਲ੍ਹ ਨੂੰ 300 ਬੰਦਾ ਸੇਵਾ 'ਚ ਲੱਗੂਗਾ। ਸੋ ਮੈਂ ਚਾਹੂੰਗਾ ਤੁਸੀਂ ਇੱਕ ਵਾਰੀ ਡਾਕਟਰਾਂ ਦੀ ਟੀਮ ਦੇ ਨਾਲ ਸਾਡੀ ਗੱਲਬਾਤ ਕਰਾਓ। ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਕਿਹੋ ਜਿਹੀਆਂ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ ਨੇ ਪਾਣੀ ਦੇ ਵਿੱਚ ਰਹਿਣ ਦੇ ਨਾਲ। ਜਰਾ ਡਾਕਟਰਸ ਦੇ ਨਾਲ ਤੁਸੀਂ ਗੱਲਬਾਤ ਜੇ ਸਾਡੀ ਕਰਾ ਸਕੋ ਤਾਂ ਜੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਮੇਰਾ ਨਾਮ ਡਾਕਟਰ ਰਾਜੀਵ ਸਿੰਘ ਹੈ ਜੀ। ਡਾਕਟਰ ਇਹ ਜਾਣਨਾ ਚਾਹੁੰਦੇ ਹਾਂ ਕਿ ਕਿਹੋ ਜਿਹੀਆਂ ਸਮੱਸਿਆਵਾਂ ਪਾਣੀ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਆ ਰਹੀਆਂ ਨੇ, ਤੁਹਾਡੇ ਕੋਲ ਉਹ ਕਿਹੜੀਆਂ ਸਮੱਸਿਆ ਲੈ ਕੇ ਆ ਰਹੇ? ਦੇਖੋ ਜੀ, ਪਾਣੀ ਕਰਕੇ ਸਭ ਤੋਂ ਵੱਡੀ ਪ੍ਰੋਬਲਮ ਦੀ ਇਨਫੈਕਸ਼ਨ ਦੀ, ਠੀਕ ਹੈ ਜੀ। ਤੇ ਫਿਰ ਹੁੰਦਾ ਜਿਹੜੇ ਵਾਟਰ ਕੰਟੈਮੀਨੇਟਡ ਡਿਜ਼ੀਜ਼ ਨੇ, ਜਿਵੇਂ ਕਿ ਆਪਾਂ ਲੋਕਲ ਮਤਲਬ ਜਿਹੜੇ ਜਨਰਲੀ ਸਾਨੂੰ ਮਿਲਦੇ ਨੇ, ਡਾਇਰੀਆ, ਡਾਇਸੈਂਟਰੀ, ਕੋਲਰਾ ਵਗੈਰਾ ਇਨਫੈਕਸ਼ਨ ਵਗੈਰਾ, ਫੰਗਲ ਇਨਫੈਕਸ਼ਨ ਵਗੈਰਾ ਸਾਨੂੰ ਮੋਸਟਲੀ ਆ ਦੇਖਣ ਨੂੰ ਮਿਲਦੇ ਨੇ, ਠੀਕ ਹੈ ਜੀ। ਉਹਦੇ ਕਰਕੇ ਆਪਾਂ ਇੱਥੇ ਆਏ ਹਾਂ ਕਿ ਲੋਕਾਂ ਨੂੰ ਉਸ ਮੈਡੀਸਿਨ, ਉਸ ਤਰੀਕੇ ਦੀ ਮੈਡੀਸਿਨ ਮਿਲ ਲਗੇ, ਮਤਲਬ ਉਸ ਚੀਜ਼ ਤੋਂ ਨਿਜਾਤ ਮਿਲੇ ਪੇਸ਼ੈਂਟ ਲੋਕਾਂ ਨੂੰ।
ਹਾਂਜੀ ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ। ਸੋ ਡਾਕਟਰ ਸਾਹਿਬ ਨੇ ਦੱਸਿਆ ਕਿ ਮੇਨਲੀ ਪਾਣੀ ਦੇ ਕਾਰਨ ਇਨਫੈਕਸ਼ਨ ਹੋ ਰਹੀ ਹੈ, ਹੋਰ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਨਾਲ ਵੀ ਨਜਿੱਠਿਆ ਜਾ ਰਿਹਾ, ਜਾਂ ਫਿਰ ਜਿਹੜੇ ਪਹਿਲਾਂ ਤੋਂ ਵੀ ਕਿਸੇ ਨਾ ਕਿਸੇ ਚੀਜ਼ ਦੇ ਮਰੀਜ਼ ਨੇ ਉਹਨਾਂ ਨੂੰ ਵੀ ਦਵਾਈਆਂ ਦੀ ਲੋੜ ਹੈ, ਉਹਨਾਂ ਨੂੰ ਵੀ ਵੇਖਿਆ ਜਾ ਰਿਹਾ ਹੈ। ਸੋ ਉਪਰਾਲਾ ਬਾਬੇ ਕੇ ਹੈਲਪਿੰਗ ਹੈਂਡਸ ਦੇ ਵੱਲੋਂ ਇਹ ਕੀਤਾ ਗਿਆ ਹੈ, ਇਹਨਾਂ ਦੇ ਵੱਲੋਂ ਇੱਥੇ ਸੇਵਾ ਕੀਤੀ ਜਾ ਰਹੀ ਹੈ। ਲਗਾਤਾਰ ਤਸਵੀਰਾਂ ਤੁਹਾਨੂੰ ਹੜ੍ਹ ਦੀ ਮਾਰ ਹੇਠ ਆਏ ਇਲਾਕਿਆਂ ਦੀ ਦਿਖਾ ਰਹੇ ਹਾਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।